ਵੇਲਿਓ ਤੁਸੀਂ ਦੇਖ ਰਹੇ ਹੋ ਪੰਜਾਬੀ ਪ੍ਰਚਾਰ ਟੀਵੀ ਤੇ ਮੈਂ ਮੀਆਂ ਆਸਫ ਅਲੀ ਤੇ ਇਸ ਟਾਈਮ ਕਰਤਾਰਪੁਰ ਗੁਰਦੁਆਰਾ ਦਰਬਾਰ ਸਾਹਿਬ 'ਚ ਆਏ ਹੋਏ ਇੰਡੀਆ ਤੋਂ ਆਏ ਹੋਏ ਸਿੱਖ ਯਾਤਰੀਆਂ ਦੇ ਨਾਲ ਮੈਂ ਬੈਠਾ ਹੋਇਆ। ਇੱਕ ਫੈਮਿਲੀ ਉੱਥੋਂ ਆਈ ਹੋਈ ਆ। ਹਾਂਜੀ, ਕੀ ਨਾਂ ਤੁਹਾਡਾ ਤੇ ਕਿੱਥੋਂ ਆਏ ਹੋ ਜੀ? ਮੈਂ ਪਹਿਲਾਂ ਵਾਰ ਖਾਲਸਾ ਵਾਹਿਗੁਰੂ ਫਤਿਹ। ਮੈਂ ਪੰਜਾਬੀ ਵੈਬ ਟੀਵੀ ਦੇ ਸਾਰਿਆਂ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਕਹਿਣਾ। ਅਤੇ ਮੈਂ ਅਜਵੰਤ ਸਿੰਘ ਸਮਰਾਲਾ ਜ਼ਿਲ੍ਹਾ ਲੁਧਿਆਣੇ ਤੋਂ ਆਇਆ। ਅੱਛਾ, ਹਾਂਜੀ। ਤੇ ਕਦੋਂ ਦਾ ਇੱਥੇ ਪਹਿਲੇ ਵੀ ਕਦੀ ਆਏ ਹੋ ਇੱਥੇ? ਅਸੀਂ ਪਹਿਲੀ ਵਾਰ ਪਾਕਿਸਤਾਨ 'ਚ ਪੈਰ ਰੱਖਿਆ ਜੀ ਅੱਜ। ਅੱਛਾ, ਤੇ ਪਹਿਲੇ ਕਦੀ ਸੋਚਿਆ ਸੀਗਾ, ਮਨ 'ਚ ਸੀਗਾ ਕਿ ਕਦੀ ਜਾਵਾਂਗੇ ਇੱਥੇ? ਪਹਿਲਾਂ ਸੋਚਿਆ ਸੀਗਾ, ਕੁਛ ਕਾਰਨ ਨਾ ਹੋਣ ਕਰਕੇ ਨਹੀਂ ਆ ਸਕੇ। ਅੱਛਾ, ਹਾਂਜੀ। ਤੇ ਹੁਣ ਫਿਰ ਲਾਂਘਾ ਖੁੱਲ੍ਹਿਆ ਤੇ ਆਉਣ ਦਾ ਮੌਕਾ ਮਿਲਿਆ? ਹਾਂ, ਲਾਂਘਾ ਖੋਲ੍ਹਣ ਦਾ ਬਹੁਤ ਵਧੀਆ ਮੌਕਾ ਮਿਲਿਆ। ਅਸੀਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਖਾਸ ਕਰਕੇ ਇਮਰਾਨ ਖਾਨ ਦਾ ਸ਼ੁਕਰੀਆ ਅਦਾ ਕਰਦੇ ਹਾਂ, ਧੰਨਵਾਦ ਕਰਦੇ ਹਾਂ। ਅੱਛਾ, ਉੱਦਾਂ ਕਦੀ ਸੋਚਿਆ ਸੀਗਾ ਕਿ ਇੱਦਾਂ ਦਾ ਕੰਮ ਵੀ ਕਦੀ ਹੋ ਜਾਏਗਾ ਇੱਥੇ? ਨਹੀਂ, ਆ ਤਾਂ ਜਿਵੇਂ ਅਸੀਂ ਅਰਦਾਸ ਦੇ ਵਿੱਚ ਵੀ ਸਾਰੇ ਸਿੱਖ ਅਰਦਾਸ ਕਰਦੇ ਹਾਂ ਡੇਲੀ, ਜਿੰਨੀ ਵਾਰ ਵੀ ਹੁੰਦੀ ਆ, ਵੀ ਜਿਹੜੇ ਗੁਰੂ ਧਾਮਾਂ ਤੋਂ ਸਾਨੂੰ ਵਿਛੋੜਿਆ ਗਿਆ, ਸਾਨੂੰ ਦਰਸ਼ਨ ਦਿਦਾਰੇ ਬਖਸ਼ੇ ਜਾਣ ਉਹਦੇ ਲਈ। ਅਤੇ ਸਾਨੂੰ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਹੀ ਹੋਈ ਹੈ ਜਿਹੜੀ ਸਾਨੂੰ ਲਾਂਘਾ ਖੁੱਲ੍ਹ ਗਿਆ। ਅੱਛਾ, ਹਾਂਜੀ ਹਾਂਜੀ। ਕਦੀ ਸੋਚਿਆ ਸੀ ਪਹਿਲੇ ਕਿੱਦਾਂ ਦਾ ਕੰਮ ਹੋ ਸਕਦਾ? ਕਦੇ ਨਹੀਂ ਸੀ ਸੋਚਿਆ ਵੀ ਹੁਣ। ਅੱਛਾ ਹਾਂਜੀ। ਅੱਛਾ, ਹਾਂਜੀ। ਤੇ ਤੁਹਾਡਾ ਕੀ ਨਾਂ ਜੀ? ਮੇਰਾ ਨਾਮ ਜਸਮੇਲ ਕੌਰ ਹੈ ਜੀ। ਅੱਛਾ, ਕਿਹਦਾ ਲੱਗ ਰਿਹਾ ਸੀ? ਆ ਕੇ ਉਰੇ ਬਹੁਤ ਵਧੀਆ ਲੱਗਾ ਜੀ, ਜੇ ਰੱਬ ਦੇ ਸਾਕਸ਼ਾਤ ਮਿਲ ਗਏ ਹੁੰਦੇ ਨੇ। ਅੱਛਾ, ਤੇ ਕਦੀ ਸੋਚਿਆ ਸੀ ਪਹਿਲੇ ਕਿ ਆਉਣ ਦਾ ਇੱਥੇ ਮੌਕਾ ਮਿਲੇਗਾ ਇੱਦਾਂ? ਨਹੀਂ, ਕਦੇ ਨਹੀਂ ਸੋਚਿਆ ਜੀ। ਬਹੁਤ ਇਹ ਤਾਂ ਰੱਬ ਪਾਕਿਸਤਾਨ ਵਾਲਿਆਂ ਨੇ ਬਹੁਤ ਚੰਗੀ ਗੱਲ ਕੀਤੀ ਵੀ ਸਾਨੂੰ ਮਿਲਾਤਾ ਰੱਬ ਪਾਕਿਸਤਾਨ ਵਾਲਿਆਂ ਨੇ। ਤੇ ਜੀ ਆ ਤੁਸੀਂ ਸੁਣ ਲਿਆ ਇਹਨਾਂ ਦਾ ਕਹਿਣਾ ਕਿ ਅਰਦਾਸ ਤੇ ਕਰਦੇ ਹੀ ਸੀਗੇ। ਹਰ ਸਿੰਘ ਹਰ ਦਿਨ ਅਰਦਾਸ ਇਹ ਜ਼ਰੂਰ ਕਰਦਾ ਕਿ ਜਿਹੜੇ ਗੁਰਧਾਮਾਂ ਤੋਂ ਸਾਨੂੰ ਵਿਛੋੜਿਆ ਗਿਆ ਉਹਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸਾਨੂੰ ਮਿਲ ਸਕਣ। ਪਰ ਇਹ ਇਹਨਾਂ ਨੇ ਕਦੀ ਨਹੀਂ ਸੀ ਸੋਚਿਆ ਕਿ ਕਦੀ ਇੱਦਾਂ ਵੀ ਦਰਬਾਰ ਸਾਹਿਬ 'ਤੇ ਆਉਣ ਦਾ ਮੌਕਾ ਮਿਲੇਗਾ, ਇੰਨਾ ਖੁੱਲ੍ਹਾ ਵੀ ਹੋ ਜਾਏਗਾ, ਇੰਨਾ ਸੌਖਾ ਵੀ। ਕਿ ਉੱਦਾਂ ਤਾਂ ਬੜਾ ਔਖਾਈ ਸੀਗੀ, ਵੀਜ਼ੇ ਲੈਣਾ ਆਉਣਾ ਬੜਾ ਲੰਮਾ ਕੰਮ ਸੀ, ਪਰ ਇੱਦਾਂ ਇੰਨਾ ਸੌਖਾ ਹੋਣ ਦਾ ਇਹਨਾਂ ਨੇ ਕਦੀ ਨਹੀਂ ਸੀ ਸੋਚਿਆ।